ਪੈਨਸਿਲਵੇਨੀਆ ਦਾ ਇੱਕ ਸ਼ੈਰਿਫ ਜਿਸ ਨੇ ਆਈਸ ਦੇ ਨਾਲ ਡੀਲ ਬਣਾਈ ਸੀ, ਉਸ ਤੋਂ ਕੁਝ ਮਹੀਨੇ ਬਾਅਦ ਉੱਥੋਂ ਦੇ ਲੋਕਾਂ ਨੇ ਉਸ ਨੂੰ ਵੋਟ ਆਊਟ ਕਰ ਦਿੱਤਾ। ਬਕਸ ਕਾਉਂਟੀ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਐਗਰੀਮੈਂਟ ਬਣਾਇਆ ਸੀਗਾ ਵੀ ਉਹਨਾਂ ਦੇ ਜਿਹੜੇ ਸ਼ੈਰਿਫ ਦੇ ਡਿਪਟੀਜ਼ ਆ, ਉਹ ਇਮੀਗ੍ਰੇਸ਼ਨ ਡਿਊਟੀਜ਼ ਵੀ ਜਿਹੜੀਆਂ ਉਹ ਨਿਭਾਉਣਗੇ। ਸੋ ਇਹ ਤੋਂ ਬਾਅਦ ਦੇ ਵਿੱਚ ਜਦ ਹੁਣ ਇਲੈਕਸ਼ਨ ਉੱਥੇ ਆਈਆਂ ਤਾਂ ਲੋਕਾਂ ਨੇ ਇਸ ਜਿਹੜੇ ਪੈਨਸਿਲਵੇਨੀਆ ਦੇ ਜਿਹੜੇ ਸ਼ੈਰਿਫ ਆ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਹੁਣ ਦਿਖਾ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇਸ ਨੂੰ ਕਾਫੀ ਜਿਹੜੇ ਇਹਦੇ ਡੈਮੋਕ੍ਰੈਟਿਕ ਓਪੋਨੈਂਟ ਸੀ ਤੇ ਜਿਹੜੇ ਹੋਰ ਕਈ ਰਾਈਟ ਗਰੁੱਪਸ ਆ ਉਹਦਾ ਦਾ ਕ੍ਰਿਟਿਸਿਜ਼ਮ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀਗਾ। ਫਰੈਡ ਹੈਰਨ ਨਾਮ ਦੇ ਜਿਹੜੇ ਰਿਪਬਲਿਕਨ ਪਾਰਟੀ ਦੇ ਨਾਲ ਜੁੜੇ ਹੋਏ ਜਿਹੜੇ ਸ਼ੈਰਿਫ ਬਕਸ ਕਾਉਂਟੀ ਦੇ, ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਆਈਸ ਦੇ 287G ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਸਾਈਨ ਕੀਤੇ ਸੀਗੇ ਤੇ ਉਹਨਾਂ ਨੇ ਡੈਲੀਗੇਟ ਕੀਤਾ ਸੀਗਾ ਫੈਡਰਲ ਇਮੀਗ੍ਰੇਸ਼ਨ ਰਿਸਪੌਂਸਿਬਿਲਟੀਜ਼ ਲੋਕਲ ਲਾ ਐਨਫੋਰਸਮੈਂਟ ਡਿਪਾਰਟਮੈਂਟਸ ਦੇ ਲਈ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਲੋਕਾਂ ਨੇ ਬੇਸਿਕਲੀ ਇਸ ਨੂੰ ਵੋਟ ਆਊਟ ਕਰ ਦਿੱਤਾ। ਇਹ ਵੈਸੇ ਕੋਈ ਇਕੱਲੀ ਪਹਿਲੀ ਲਾ ਐਨਫੋਰਸਮੈਂਟ ਏਜੰਸੀ ਨਹੀਂ ਆ ਜਿਸ ਨੇ ਇਸ ਤਰੀਕੇ ਦੇ ਨਾਲ ਆਈਸ ਦੇ ਨਾਲ ਸਮਝੌਤੇ ਜਿਹੜੇ ਆ ਉਹ ਕੀਤੇ ਜਿਹੜੇ ਹੋਣ। ਇਸ ਤੋਂ ਇਲਾਵਾ ਪੈਨਸਿਲਵੇਨੀਆ ਦੇ 5 ਹੋਰ ਜਿਹੜੇ ਸ਼ੈਰਿਫ ਦੇ ਆਫਿਸ ਆ ਉਹਨਾਂ ਨੇ ਵੀ ਆਈਸ ਦੇ ਨਾਲ ਇਦਾਂ ਦੇ ਹੀ ਜਿਹੜੇ ਸਮਝੌਤੇ ਆ ਉਹ ਕੀਤੇ ਹੋਏ ਨੇ ਤੇ ਟਾਸਕ ਫੋਰਸ ਮਾਡਲ ਜਿਹੜਾ ਆ ਉਹ ਬਣਾਇਆ ਆ। ਬਕਸ ਕਾਉਂਟੀ ਦੇ ਜਿਹੜੇ 17 ਲਾ ਐਨਫੋਰਸਮੈਂਟ ਆਫਿਸਰਸ ਆ ਉਹਨਾਂ ਨੂੰ ਆਈਸ ਦੀ ਟ੍ਰੇਨਿੰਗ ਵੀ ਜਿਹੜੀ ਉਹ ਮਿਲ ਗਈ ਸੀਗੀ ਇਹਨਾਂ ਦੇ ਜਿਹੜੇ ਉਹ ਬਣੇ ਗਏ ਸਮਝੌਤੇ ਤੋਂ ਬਾਅਦ ਦੇ ਵਿੱਚ। ਹੁਣ ਜਿਹੜੇ ਇੱਕ ਨਵੇਂ 33 ਸਾਲਾਂ ਦੇ ਆਰਮੀ ਵੈਟਰਨ ਤੇ ਲਾਇਰ ਜਿਸ ਨੇ ਪਬਲਿਕ ਸੇਫਟੀ ਅਫੀਸ਼ੀਅਲ ਦੇ ਤੌਰ ਦੇ ਉੱਤੇ ਗਵਰਨਰ ਜੋਸ਼ ਸ਼ਪੀਰੋ ਦੇ ਐਡਮਿਨਿਸਟ੍ਰੇਸ਼ਨ 'ਚ ਕੰਮ ਕੀਤਾ ਆ, ਡੈਨੀ ਕੈਸਲਰ ਜਿਹੜੇ ਆ ਉਹ ਸ਼ੈਰਿਫ ਇਲੈਕਟ ਹੋਏ ਆ। ਉਹਨਾਂ ਦੀ ਜਿਹੜੀ ਉਹ ਜਿੱਤ ਜਿਹੜੀ ਉਹ ਹੋਈ ਆ। ਸੋ ਉਹ ਆਈਸ ਦੇ ਨਾਲ ਜਿਸ ਤਰੀਕੇ ਦੇ ਨਾਲ ਸਾਬਕਾ ਸ਼ੈਰਿਫ ਕੰਮ ਕਰਦੇ ਸੀ, ਕਹਿੰਦੇ ਵੀ ਉੱਦਾਂ ਦਾ ਅਸੀਂ ਵਰਤਾਰਾ ਜਿਹੜਾ ਆ ਉਹ ਨਹੀਂ ਰੱਖਾਂਗੇ। ਕਾਉਂਟੀ ਦੇ ਡਾਟਾ ਦੇ ਮੁਤਾਬਕ 25,000 ਵੋਟ ਦੇ ਨਾਲ ਇਹ ਆਈਸ ਦੇ ਨਾਲ ਸਮਝੌਤਾ ਕਰਨ ਵਾਲਾ ਜਿਹੜਾ ਸ਼ੈਰਿਫ ਆ ਪੈਨਸਿਲਵੇਨੀਆ ਦੇ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜੀ। ਪੈਨਸਿਲਵੇਨੀਆ ਦਾ ਇੱਕ ਸ਼ੈਰਿਫ ਜਿਸ ਨੇ ਆਈਸ ਦੇ ਨਾਲ ਡੀਲ ਬਣਾਈ ਸੀ, ਉਸ ਤੋਂ ਕੁਝ ਮਹੀਨੇ ਬਾਅਦ ਉੱਥੋਂ ਦੇ ਲੋਕਾਂ ਨੇ ਉਸ ਨੂੰ ਵੋਟ ਆਊਟ ਕਰ ਦਿੱਤਾ। ਬਕਸ ਕਾਉਂਟੀ ਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਐਗਰੀਮੈਂਟ ਬਣਾਇਆ ਸੀਗਾ ਵੀ ਉਹਨਾਂ ਦੇ ਜਿਹੜੇ ਸ਼ੈਰਿਫ ਦੇ ਡਿਪਟੀਜ਼ ਆ ਉਹ ਇਮੀਗ੍ਰੇਸ਼ਨ ਡਿਊਟੀਜ਼ ਵੀ ਜਿਹੜੀਆਂ ਉਹ ਨਿਭਾਉਣਗੇ। ਸੋ ਇਹ ਤੋਂ ਬਾਅਦ ਦੇ ਵਿੱਚ ਜਦ ਹੁਣ ਇਲੈਕਸ਼ਨ ਉੱਥੇ ਆਈਆਂ ਤਾਂ ਲੋਕਾਂ ਨੇ ਇਸ ਜਿਹੜੇ ਪੈਨਸਿਲਵੇਨੀਆ ਦੇ ਜਿਹੜੇ ਸ਼ੈਰਿਫ ਆ ਉਸ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਹੁਣ ਦਿਖਾ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਇਸ ਨੂੰ ਕਾਫੀ ਜਿਹੜੇ ਇਹਦੇ ਡੈਮੋਕ੍ਰੈਟਿਕ ਓਪੋਨੈਂਟ ਸੀ ਤੇ ਜਿਹੜੇ ਹੋਰ ਕਈ ਰਾਈਟ ਗਰੁੱਪਸ ਆ ਉਹਦਾ ਦਾ ਕ੍ਰਿਟਿਸਿਜ਼ਮ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀਗਾ। ਫਰੈਡ ਹੈਰਨ ਨਾਮ ਦੇ ਜਿਹੜੇ ਰਿਪਬਲਿਕਨ ਪਾਰਟੀ ਦੇ ਨਾਲ ਜੁੜੇ ਹੋਏ ਜਿਹੜੇ ਸ਼ੈਰਿਫ ਬਕਸ ਕਾਉਂਟੀ ਦੇ, ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਆਈਸ ਦੇ 287G ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਸਾਈਨ ਕੀਤੇ ਸੀਗੇ ਤੇ ਉਹਨਾਂ ਨੇ ਡੈਲੀਗੇਟ ਕੀਤਾ ਸੀਗਾ ਫੈਡਰਲ ਇਮੀਗ੍ਰੇਸ਼ਨ ਰਿਸਪੌਂਸਿਬਿਲਟੀਜ਼ ਲੋਕਲ ਲਾ ਐਨਫੋਰਸਮੈਂਟ ਡਿਪਾਰਟਮੈਂਟਸ ਦੇ ਲਈ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਲੋਕਾਂ ਨੇ ਬੇਸਿਕਲੀ ਇਸ ਨੂੰ ਵੋਟ ਆਊਟ ਕਰ ਦਿੱਤਾ। ਇਹ ਵੈਸੇ ਕੋਈ ਇਕੱਲੀ ਪਹਿਲੀ ਲਾ ਐਨਫੋਰਸਮੈਂਟ ਏਜੰਸੀ ਨਹੀਂ ਆ ਜਿਸ ਨੇ ਇਸ ਤਰੀਕੇ ਦੇ ਨਾਲ ਆਈਸ ਦੇ ਨਾਲ ਸਮਝੌਤੇ ਜਿਹੜੇ ਆ ਉਹ ਕੀਤੇ ਜਿਹੜੇ ਹੋਣ। ਇਸ ਤੋਂ ਇਲਾਵਾ ਪੈਨਸਿਲਵੇਨੀਆ ਦੇ 5 ਹੋਰ ਜਿਹੜੇ ਸ਼ੈਰਿਫ ਦੇ ਆਫਿਸ ਆ ਉਹਨਾਂ ਨੇ ਵੀ ਆਈਸ ਦੇ ਨਾਲ ਇਦਾਂ ਦੇ ਹੀ ਜਿਹੜੇ ਸਮਝੌਤੇ ਆ ਉਹ ਕੀਤੇ ਹੋਏ ਨੇ ਤੇ ਟਾਸਕ ਫੋਰਸ ਮਾਡਲ ਜਿਹੜਾ ਆ ਉਹ ਬਣਾਇਆ ਆ। ਬਕਸ ਕਾਉਂਟੀ ਦੇ ਜਿਹੜੇ 17 ਲਾ ਐਨਫੋਰਸਮੈਂਟ ਆਫਿਸਰਸ ਆ ਉਹਨਾਂ ਨੂੰ ਆਈਸ ਦੀ ਟ੍ਰੇਨਿੰਗ ਵੀ ਜਿਹੜੀ ਉਹ ਮਿਲ ਗਈ ਸੀਗੀ ਇਹਨਾਂ ਦੇ ਜਿਹੜੇ ਉਹ ਬਣੇ ਗਏ ਸਮਝੌਤੇ ਤੋਂ ਬਾਅਦ ਦੇ ਵਿੱਚ। ਹੁਣ ਜਿਹੜੇ ਇੱਕ ਨਵੇਂ 33 ਸਾਲਾਂ ਦੇ ਆਰਮੀ ਵੈਟਰਨ ਤੇ ਲਾਇਰ ਜਿਸ ਨੇ ਪਬਲਿਕ ਸੇਫਟੀ ਅਫੀਸ਼ੀਅਲ ਦੇ ਤੌਰ ਦੇ ਉੱਤੇ ਗਵਰਨਰ ਜੋਸ਼ ਸ਼ਪੀਰੋ ਦੇ ਐਡਮਿਨਿਸਟ੍ਰੇਸ਼ਨ 'ਚ ਕੰਮ ਕੀਤਾ ਆ, ਡੈਨੀ ਕੈਸਲਰ ਜਿਹੜੇ ਆ ਉਹ ਸ਼ੈਰਿਫ ਇਲੈਕਟ ਹੋਏ ਆ। ਉਹਨਾਂ ਦੀ ਜਿਹੜੀ ਉਹ ਜਿੱਤ ਜਿਹੜੀ ਉਹ ਹੋਈ ਆ। ਸੋ ਉਹ ਆਈਸ ਦੇ ਨਾਲ ਜਿਸ ਤਰੀਕੇ ਦੇ ਨਾਲ ਸਾਬਕਾ ਸ਼ੈਰਿਫ ਕੰਮ ਕਰਦੇ ਸੀ, ਕਹਿੰਦੇ ਵੀ ਉੱਦਾਂ ਦਾ ਅਸੀਂ ਵਰਤਾਰਾ ਜਿਹੜਾ ਆ ਉਹ ਨਹੀਂ ਰੱਖਾਂਗੇ। ਕਾਉਂਟੀ ਦੇ ਡਾਟਾ ਦੇ ਮੁਤਾਬਕ 25,000 ਵੋਟ ਦੇ ਨਾਲ ਇਹ ਆਈਸ ਦੇ ਨਾਲ ਸਮਝੌਤਾ ਕਰਨ ਵਾਲਾ ਜਿਹੜਾ ਸ਼ੈਰਿਫ ਆ ਪੈਨਸਿਲਵੇਨੀਆ ਦੇ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜੀ।